ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਲਓ ਹੋਰ ਸੁਣੋ, ਕੱਲ ਉਹ ਫੜਿਆ ਗਿਆ। ਇਹ ਸਵੇਰੇ ਦਾ ਟਾਈਮ ਹੈ, ਨੂਰ ਪੀਰ ਦਾ ਵੇਲਾ ਹੋਣਾ ਹੈ। ਉਹ ਅੰਮਾ ਹਾਜਮ ਦੇ ਤੰਦੂਰ ਤੋਂ ਇਹ ਮੱਖਣੀ ਨਾਨ ਮੋਟੇ ਮੋਟੇ ਕਿਨਾਰਿਆਂ ਵਾਲੇ ਮੂੰਹ 'ਚ ਪਾਓ ਤੇ ਪਤਾਸੇ ਤਰ੍ਹਾਂ ਘੁਲ ਜਾਣ ਤੇ ਬੂੰਗ ਪਾਈ ਦੇ ਨਾਲ ਕੜਕਾ ਕੇ ਤੇ ਇੱਕ ਹਨੇਰੀ ਜੀ ਗਲੀ ਸ਼ੂ ਸ਼ੂ ਕਰਕੇ ਜਾਣ ਦੇ ਚੱਕਰ ਵਿੱਚ ਮੈਂ ਉਹਦੇ ਪਿੱਛੇ ਪਿੱਛੇ ਢਣ ਢੜਾਂ ਢਣ ਢਣ। ਮੈਂ ਉਹਨੂੰ ਆਖਿਆ ਨਾਲ ਉਹ ਜਾ ਰਿਹਾ, ਇੱਧਰ ਮੈਂ ਜਾ ਰਿਹਾ। ਮੇਰਾ ਖਿਆਲ ਹੈ ਮੈਂ ਤੈਨੂੰ ਪਛਾਣ ਲਿਆ ਜਵਾਨਾ। ਉਸਨੇ ਲਿਫਟ ਹੀ ਨਹੀਂ ਕਰਾਈ ਕਿ ਜਿਵੇਂ ਕੋਈ ਬੋਲਿਆ ਗੁਆਂਢ ਵਿੱਚੋਂ ਜਾਂ ਨਹੀਂ ਬੋਲਿਆ। ਤੇ ਪੁੱਛਿਆ, ਪਹਿਲੋਂ ਇਹ ਦੱਸ ਤੈਨੂੰ ਸ਼ਾਹੀ ਮਹਿਲ ਨੇ ਭੇਜਿਆ ਜਾਂ ਤੈਨੂੰ ਸ਼ਰਲਾਕ ਹੋਮਸ ਨੇ ਭੇਜਿਆ? ਮੈਂ ਕਿਹਾ ਨਹੀਂ, ਮੈਂ ਸੋਮੋਟੋ ਐਕਸ਼ਨ ਲੈ ਕੇ ਡਾਕਟਰ ਵਾਟਸਨ ਬਣ ਕੇ ਆਪੇ ਹੀ ਆ ਗਿਆ। ਉਹਨੂੰ ਮੈਂ ਇੱਥੋਂ ਆਈ ਕਰਕੇ ਵਿਨੀ ਤੋਂ ਫੜ ਲਿਆ। ਕਹਿੰਦਾ ਛੱਡ ਮੇਰੀ ਵਿਨੀ ਨਾ ਮਰੋੜ। ਤੇ ਮੈਂ ਵੀ ਇੱਥੇ ਕੁਛ ਤਲਾਸ਼ ਕਰਦਾ ਫਿਰ ਰਿਹਾ ਸੀ। ਤੂੰ ਹੈ ਕੌਣ? ਉਹ ਮੈਂ ਕਿਹਾ ਤੂੰ ਸਾਨੂੰ ਨਹੀਂ ਜਾਣਦਾ, ਅਸੀਂ ਡਾਊਨ ਟਾਊਨ ਦੇ ਪ੍ਰਿੰਸ ਹਾਂ। ਸਾਡੀ ਸਿਆਣਪ, ਸਾਡਾ ਕੱਦ ਕਾਠ ਐਡਾ ਉੱਚਾ ਹੈ ਕਿ ਸਿਰਫ ਉਹਦਾ ਸਾਨੂੰ ਪਤਾ ਹੈ, ਕਿਸੇ ਹੋਰ ਨੂੰ ਹਾਲੇ ਟਾਈਮ ਹੀ ਨਹੀਂ ਮਿਲਿਆ ਉਸਦੀ ਅਜ਼ਮਤ ਦਾ ਖੁਰਾ ਕੱਢਣ ਲਈ। ਉਹਨੇ ਕਿਹਾ ਠੀਕ ਹੈ, ਮੈਨੂੰ ਵੀ ਕੋਈ ਇਹੋ ਜਿਹਾ ਚੱਪੜ ਕਨਾਦੀਆ ਗਿਰਦ ਘੁੰਮਾ ਚਾਹੀਦਾ ਸੀ, ਕਾਮਨ ਮੈਨ ਚਾਹੀਦਾ ਸੀ ਜਿਸ ਤਰ੍ਹਾਂ ਮੈਂ ਦੁੱਖ ਸੁੱਖ ਫਰੋਲ ਸਕਾਂ। ਉਹ ਥੋੜਾ ਜਿਹਾ ਫਰੈਂਕ ਜਿਹਾ ਹੋ ਗਿਆ। ਮੈਨੂੰ ਕਹਿੰਦਾ ਯੂ ਆਰ ਅ ਰਾਈਟ ਪਰਸਨ, ਰਾਈਟ ਮੈਨ, ਜਿਹਦੇ ਅੱਗੇ ਮੈਂ ਸਾਰੀ ਪੜਾਸ ਕੱਢ ਸਕਦਾ। ਉਹ ਫਰੈਂਕ ਹੋਇਆ, ਮੈਂ ਵੀ ਫਿਰ ਥੋੜਾ ਜਿਹਾ ਹੋਰ ਫਰੈਂਕ ਹੋ ਗਿਆ। ਮੇਰੇ ਬਾਦਸ਼ਾਹ ਅਸੀਂ ਕਿਸ ਤੋਂ ਘੱਟ ਆ। ਉਹ ਮੈਂ ਕਿਹਾ ਦੱਸ ਤੂੰ ਇੱਥੇ ਕੀ ਲੈਣੀਆ ਬਣਾਇਆ, ਫਰਮਾ ਇੱਥੇ ਕੀ ਖੋਤੇ ਚਾਰਨ ਆਇਆ? ਉਹ ਕਹਿੰਦਾ ਨਹੀਂ ਯਾਰ, ਮੈਂ ਕੱਲਾ ਇਹ 23 ਕਰੋੜ ਤੋਂ ਵੱਧ ਭੇਡਾਂ ਨੂੰ ਨਹੀਂ ਚਾਰ ਸਕਦਾ। ਇਹ ਇਹਨਾਂ ਦਾ ਹੀ ਕੰਮ ਹੈ ਕਿ ਇਹਨਾਂ ਨੂੰ ਕੌਣ ਚਾਰਦਾ ਜਾਂ ਇਹ ਆਪੇ ਚਰ ਚੁੜ ਜਾਂਦੀਆਂ। ਮੈਂ ਕਿਹਾ ਫਿਰ ਤੂੰ ਇੱਥੇ ਕੀ ਲੈਣਾ ਹੈ ਯਾਰ, ਬਤਾਉ ਲੈਣਾ ਹੈ? ਕਹਿੰਦਾ ਯਾਰ ਥੋੜਾ ਜਿਹਾ ਮੈਨੂੰ ਕਿਸੇ ਨੇ ਮਿਸਗਾਈਡ ਕਰਤਾ। ਮੈਂ ਕਿਹਾ ਕਿਹਨੇ ਮਿਸਗਾਈਡ ਕਰਤਾ? ਉਹਨੇ ਕਿਹਾ ਮੈਂ ਬਾਅਦ 'ਚ ਦੱਸਾਂਗਾ, ਪਹਿਲਾਂ ਇਹ ਦੱਸ ਤੂੰ ਮੈਨੂੰ ਪਛਾਣਿਆ ਕਿ ਨਹੀਂ ਪਛਾਣਿਆ? ਉਹ ਮੈਂ ਕਿਹਾ ਜਦੋਂ ਤੂੰ ਸ਼ਾਲਵੀ ਤੋਂ 10 ਰੁਪਏ ਦੀ ਅਤਰ ਵਾਲੀ ਸ਼ੀਸ਼ੀ ਖਰੀਦੀ ਅਤਰ ਦੀ, ਇੱਕ ਬੜਾ ਐਸ ਕੰਨ ਚਲਾਇਆ ਉਸ ਅਤਰ ਦਾ, ਇੱਕ ਬੜਾ ਐਸ ਕੰਨ ਚਲਾਇਆ, ਜਿਹੜੀ ਬਾਕੀ ਬਚੀ ਉਹ ਕੱਪੜਿਆਂ ਤੇ ਡੋਲ ਕੇ ਟੁਰ ਪਿਆ ਮੂੰਹ ਚੁੱਕ ਕੇ। ਜਿਹੜਾ ਮੈਂ ਤੈਨੂੰ ਉਸ ਬੋਹ ਤੋਂ ਪਛਾਣਿਆ। ਉਹਨੇ ਕਿਹਾ ਯਾਰ ਤੂੰ ਇਹ ਬੋਕ ਕਿੱਥੇ ਸੁੰਗੀ ਸੀ ਜਿਹੜੀ ਮੈਨੂੰ ਪਛਾਣ ਲਿਆ ਤੂੰ ਜਿਹੜਾ? ਮੈਂ ਕਿਹਾ ਦਰਿਆਏ ਥੇਮਸ ਕਿਨਾਰੇ ਲੰਡਨ ਟਾਵਰ ਬ੍ਰਿਜ ਦੇ ਕੋਲ ਇੱਕ ਕਦੀਮ ਕਿਲੇ ਦੇ ਕੈਦਖਾਨੇ ਵਿੱਚ ਇਹੋ ਜਿਹੀ ਬੋ ਆ ਰਹੀ ਸੀ ਜਿਹੜੀ ਤੇਰੀ ਕੰਨ ਦੇ ਬੁੜੇ ਚੋਂ ਤੇ ਤੇਰੇ ਕੱਪੜਿਆਂ ਚੋਂ ਆ ਰਹੀ ਹੈ। ਕਹਿੰਦਾ ਓ ਮਾਈ ਗॉड, ਤੂੰ ਸਹੀ ਪਛਾਣਿਆ ਯਾਰ। ਪਤਾ ਉਹ ਕੌਣ ਸੀ? ਯਾਰ ਇੱਕ ਤਾਂ ਤੁਹਾਡਾ ਤਾਰੀਖ ਜੋਗਰਾਫੀਆ ਬੜਾ ਕਮਜ਼ੋਰ ਹੈ, ਤੁਸੀਂ ਇੱਥੋਂ ਹੀ ਚੌਥੇ 'ਚ ਰਹਿ ਜਾਂਦੇ ਹੋ। ਕੀ ਤੁਸੀਂ ਤਰੱਕੀਆਂ ਕਰਨੀਆਂ, ਕੀ ਅੱਗੇ ਵਧਣਾ ਤੁਹਾਨੂੰ ਇੰਨਾ ਨਹੀਂ ਪਤਾ। ਜਿਹਦੀ ਮੈਂ ਗੱਲ ਕਰ ਰਿਹਾ ਉਹ ਸੀ ਸਰ ਥਾਮਸ ਮੋਰ, ਜਿਸ ਨੇ ਇੱਕ ਕਿਤਾਬ ਲਿਖੀ ਸੀ ਯੂਟੋਪੀਆ, ਕਿ ਜਿਹਦੇ ਵਿੱਚ ਉਸਨੇ ਇੱਕ ਖੁਸ਼ਹਾਲ ਮਿਸਾਲੀ ਰਿਆਸਤ ਦਾ ਨਕਸ਼ਾ ਪੇਸ਼ ਕੀਤਾ ਸੀ। ਤੇ ਉਹ ਵੜੀਕੇ ਚੜ ਗਿਆ ਸਾਡੇ ਡਾਊਨ ਟਾਊਨ ਦੇ ਸ਼ਹਿਜ਼ਾਦਿਆਂ ਦੇ, ਅੰਦਰੂਨੇ ਸ਼ਹਿਰ ਦੇ ਇਹਨਾਂ ਖੂਬਸੂਰਤ ਸ਼ਹਿਜ਼ਾਦਿਆਂ ਦੇ, ਜਵਾਨਾਂ ਦੇ। ਮੈਂ ਕਿਹਾ ਯਾਰ ਗੱਲ ਸੁਣ, ਤੂੰ ਅਸਲ ਮਕਸਦ ਦੱਸ, ਤੇਰੇ ਹਿਡਨ ਚਾਰਜਿਸ ਕੀ ਨੇ, ਤੇਰੇ ਹਿਡਨ ਜਿਹੜੇ ਉਹ ਕੀ ਕਹਿੰਦੇ ਨੇ ਅੰਡਰ ਨੀਥ ਦਾ ਟੇਬਲ ਜਿਹੜਾ ਹੈ, ਤੇਰੇ ਕੀ ਮਕਾਸਦ ਨੇ? ਕਹਿੰਦਾ ਮੈਂ ਉਹੀ ਤੇ ਤੈਨੂੰ ਦੱਸ ਰਿਹਾ ਸਾਂ ਕਿ ਕਿਸੇ ਮੈਨੂੰ ਮਿਸਗਾਈਡ ਕੀਤਾ ਕਿ ਜਿਹੜੀ ਤੂੰ ਯੂਟੋਪੀਆ ਲਿਖੀ ਹੈ, ਖੁਸ਼ਹਾਲ ਮਿਸਾਲੀ ਰਿਆਸਤ ਦਾ ਨਕਸ਼ਾ ਪੇਸ਼ ਕੀਤਾ ਹੈ, ਓਏ ਉਸ ਤੋਂ ਵੱਧ ਤੇ ਦੁਨੀਆ ਤੇ ਇੱਕ ਐਸਾ ਮੁਲਕ ਹੈ ਜਿੱਥੇ ਐਡੀ ਵੱਡੀ ਖੁਸ਼ਹਾਲ ਮਿਸਾਲੀ ਰਿਆਸਤ ਹੈ ਪਾਕਿਸਤਾਨ ਦੇ ਨਾਂ ਦੀ, ਤੂੰ ਉੱਥੇ ਜਾਏਗਾ ਤੇ ਪਰੇਸ਼ਾਨ ਹੋ ਜਾਏਗਾ। ਮੈਂ ਕਿਹਾ ਚਲੋ ਕਹੂੰਗਾ ਅੱਗੇ। ਕਹਿੰਦਾ ਮੈਂ ਬੜਾ ਫਰਸਟ੍ਰੇਟਡ ਸੀ ਯਾਰ, ਉਹਨਾਂ ਨੇ ਚੁੱਕਿਆ ਮੈਨੂੰ ਜਿਹੜਾ ਅਗਰ ਬਾਦਸ਼ਾਹ ਕਹਿੰਦਾ ਸੀ ਮੇਰਾ ਵਿਆਹ ਕਰਾ ਦੇ ਤੇ ਪਾਦਰੀਆਂ ਨੂੰ ਮਨਾ ਲਿਆ। ਮੈਂ ਕਿਹਾ ਯਾਰ ਉਹ ਨਹੀਂ ਮੰਨਦੇ ਤੇ ਮੈਂ ਕੀ ਕਰਾਂ? ਹੁਣ ਚੁੱਕਿਆ ਤੇ ਚੁੱਕ ਕੇ ਮੈਨੂੰ ਜਨਾਬ ਸੁੱਟਦਾ ਕੈਦਖਾਨੇ 'ਚ। ਐਡੀ ਕਿਤਾਬ ਸ਼ਿਤਾਬ ਨਹੀਂ ਹੈ ਯੂਟੋਪੀਆ।
ਇਹ ਪਹਿਲਾਂ ਜਰਮਨੀ 'ਚ ਛਪੀ, ਉਸ ਤੋਂ ਬਾਅਦ ਫਿਰ ਅੰਗਰੇਜ਼ੀ 'ਚ ਛਪੀ, ਪਤਾ ਨਹੀਂ ਮੇਰੇ ਮਰਨ ਤੋਂ ਪਹਿਲੇ ਛਪੀ ਜਾਂ ਮਰਨ ਤੋਂ ਬਾਅਦ ਛਪੀ। ਲੇਕਿਨ ਜਿਹੜੀ ਖੁਸ਼ਹਾਲ ਮਿਸਾਲੀ ਰਿਆਸਤ ਦਾ ਨਕਸ਼ਾ ਪੇਸ਼ ਕੀਤਾ ਹੈ, ਉਹ ਅੱਜ ਦੁਨੀਆ ਦੀ ਹਰ ਕਾਲਜ ਯੂਨੀਵਰਸਿਟੀ 'ਚ ਉਹਨੂੰ ਪੜ੍ਹਾਇਆ ਜਾਂਦਾ ਹੈ। ਲੇਕਿਨ ਮੈਂ ਸੁਣਿਆ ਹੈ ਕਿ ਜਿਸ ਮੁਲਕ ਦਾ ਜ਼ਿਕਰ ਉਸ ਭਾਈ ਨੇ ਕੀਤਾ ਸੀ ਮੈਨੂੰ ਕੰਨ ਸੰਨ ਦੇ ਵਿੱਚ, ਕਿ ਇਸ ਕੁਰਾ ਅਰਜ਼ ਦੇ ਵਿੱਚ ਇਸ ਸਰਜ਼ਮੀਨ ਇੱਕ ਐਸੀ ਮੌਜੂਦ ਹੈ ਜਿੱਥੇ ਤੇਰੀ ਕਿਤਾਬ ਤੋਂ ਵੱਧ ਖੁਸ਼ਹਾਲ ਮਿਸਾਲੀ ਰਿਆਸਤ ਹੈ। और मैं कहा चलो यार, कोई दाशा लाओ, कोई फन विखाओ, तरीख चो निकलो तो वेख के आओ। तो मैं वो वेखन आया सा, मेरे कन खड़े हो गए। मैं कहा की आख्या सी? खुशहाल मिसाली रियासत। कहता आहो यार, उन्हें इहो दसिया सी ना, ਉਹਦਾ दसिया है पाकिस्तान। मैं कहा यार मैनू भी विखाओ यार, असीं भी वेख लीए। और कहता पागला तैनूं ते पता ही नहीं ਕਿ ਮੈਂ ਆਪਣੀ ਕਿਤਾਬ ਯੂਟੋਪੀਆ ਦੇ ਵਿੱਚ ਜਿਹੜੀ ਖੁਸ਼ਹਾਲ ਮਿਸਾਲੀ ਰਿਆਸਤ ਦਾ ਨਕਸ਼ਾ ਪੇਸ਼ ਕੀਤਾ ਹੈ, ਉਹ ਯਾਰ ਮੈਂ ਤਾਂ ਕੋਈ 10% ਵੀ ਨਹੀਂ ਪੇਸ਼ ਕੀਤਾ ਹੋਣਾ। ਇਹ ਖੁਸ਼ਹਾਲ ਮਿਸਾਲੀ ਰਿਆਸਤ ਜਿਹਦੇ ਵਿੱਚ ਅਸੀਂ ਤੁਸੀਂ ਖੜੇ ਹਾਂ, ਇਹ ਤੇ ਉਸ ਤੋਂ ਯਾਰ ਪਤਾ ਨਹੀਂ ਕਿੰਨੇ 100% ਖੁਸ਼ਹਾਲ ਮਿਸਾਲੀ ਰਿਆਸਤ ਹੈ। ਮੈਂ ਭਲਵਾਨ ਨੂੰ ਕਰਕੇ ਵੇਖਿਆ, ਮੈਂ ਕਿਹਾ ਯਾਰ ਇਹ ਕੀ 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 ਕਹੀ ਜਾ ਰਿਹਾ, ਕੀ ਫਰਮਾਈ ਜਾ ਰਿਹਾ, ਜਿਹੜਾ ਉਹਦੇ 'ਚ ਅਸੀਂ ਪਤਾ ਨਹੀਂ ਕਿੱਥੇ ਲੁਕੇ ਆ ਖੁੱਡਾਂ ਖੱਡਾਂ ਦੇ, ਸਾਨੂੰ ਪਤਾ ਹੀ ਨਹੀਂ ਕਿ ਇੰਨਾ ਕੁਛ ਹੋ ਗਿਆ। ਮੈਂ ਕਿਹਾ ਕਿੱਥੇ ਵੇਖੀ, ਕਿਵੇਂ ਵੇਖੀ? ਕਹਿੰਦਾ ਦੇਖ, ਉਹ ਖੁਸ਼ਹਾਲ ਮਿਸਾਲੀ ਰਿਆਸਤ ਫਿਲਹਾਲ ਟੈਂਪਰੇਰੀ ਤੌਰ ਤੇ ਸਰਕਾਰੀ ਫਾਈਲਾਂ ਦੇ ਵਿੱਚ ਆਰਾਮ ਫਰਮਾ ਰਹੀ ਹੈ, ਫਿਲਹਾਲ ਸਿਆਸੀ ਪਾਰਟੀਆਂ ਦੇ ਮਨਸ਼ੂਰ ਵਿੱਚ ਆਰਾਮ ਫਰਮਾ ਰਹੀ ਹੈ। ਤੇ ਇਹੀ ਕਰਨੇ ਆ ਕਿ ਇਹ ਜਿਸ ਪ੍ਰੋਸੈਸ ਨਾਲ ਜਿਹੜਾ ਨਾ ਹਾਲੇ ਫਾਈਲਾਂ ਵਿੱਚ ਮਨਸ਼ੂਰਾਂ 'ਚ ਲੁਕੀ ਪਈ ਆ ਔਰ ਬਾਹਰ ਨਿਕਲ ਰਹੀ ਹੈ, ਮੈਨੂੰ ਲੱਗਦਾ ਕੋਈ 5-7 ਸਦੀਆਂ ਲੱਗ ਜਾਣਗੀਆਂ ਤਾਂ ਕਿ ਪ੍ਰੈਕਟੀਕਲੀ ਇੱਥੇ ਕੋਈ ਖੁਸ਼ਹਾਲ ਮਿਸਾਲੀ ਰਿਆਸਤ ਬਣ ਸਕੇ। ਤੇ ਇਹੀ ਕਰ, ਮੈਂ ਤੇ ਜਾ ਹੀ ਰਿਹਾ ਵਾਪਸ, ਟਾਈਮ ਮਸ਼ੀਨ ਦਾ ਟਾਈਮ ਹੋ ਗਿਆ, ਉਹਨਾਂ ਨੇ ਜਿਹੜਾ ਮੈਨੂੰ ਫਿਰ ਜਿਹੜਾ ਪਿੱਛੇ ਛੱਡ ਜਾਣਾ ਪੈਸੰਜਰ ਨੂੰ। ਤੇ ਜਦੋਂ ਤੂੰ ਆਏਗਾ ਆਪਾਂ ਫਿਰ 2-4-5 ਸਦੀਆਂ ਤੋਂ ਬਾਅਦ ਫਿਰ ਵੇਖਣ ਆਵਾਂਗੇ ਕਿ ਆਇਆ ਉਹ ਖੁਸ਼ਹਾਲ ਮਿਸਾਲੀ ਰਿਆਸਤ ਸਿਰਫ ਸਰਕਾਰੀ ਫਾਈਲਾਂ 'ਚ ਪਈ ਹੈ ਜਾਂ ਸਰਕਾਰੀ ਪਾਰਟੀਆਂ ਦੇ ਮਨਸ਼ੂਰਾਂ 'ਚ ਪਈ ਹੈ ਜਾਂ ਕੋਈ ਉਹਨਾਂ 'ਚੋਂ ਨਿਕਲਣ ਦੇ ਬਾਰੇ ਉਹ ਸੋਚ ਰਹੇ ਨੇ। ਤੇ ਮੈਂ ਕਿਹਾ ਮੀਨਵਾਈਲ ਅਸੀਂ ਕੀ ਕਰੀਏ ਯਾਰ? ਉਹ ਕਹਿੰਦਾ ਮੈਂ ਤੇ ਜਾ ਰਿਹਾ ਪੁੱਛ ਪਟਾ ਕੇ, ਇਹ ਜੋ ਕਰਨਾ ਹੈ ਤੁਸੀਂ ਕਰਨਾ ਹੈ, ਇਹ ਤੁਸੀਂ ਆਪ ਸੋਚ ਲਓ। ਵੈਸੇ ਮੇਰਾ ਇੱਕ ਬਰਾਦਰਾਨਾ ਮੁਖਲਿਸਾਨਾ ਮਸ਼ਵਰਾ ਤੇ ਇਹ ਹੈ ਕਿ ਫਿਲਹਾਲ ਇਸ ਸਟੋਨ ਏਜ ਦੇ ਵਿੱਚ ਰਹਿਣ ਅੰਦਰ ਕੋਈ ਹਰਜ ਨਹੀਂ। ਕੀ ਖਿਆਲ ਹੈ? ਓਕੇ ਗੁੱਡ ਬਾਏ। ਦੇਖੋ ਯਾਰ, ਗੱਲ ਨਿੱਕੀ ਜਿਹੀ ਕਿ ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ।